Good morning, Mr. Stevenson. My name is Clinton, and I am 8 years old. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 10 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਜੋ APEC ਆ, APEC, ਉਹਦੀ ਜਿਹੜੀ ਆ ਮੀਟਿੰਗ ਹੋਣ ਜਾ ਰਹੀ ਆ ਮਸਕੋਨੀ ਸੈਂਟਰ ਦੇ ਵਿੱਚ। ਚਾਈਨਾ ਦੇ ਜਿਹੜੇ ਹੈਗੇ ਆ ਲੀਡਰ ਜੀ ਜਿੰਗਪਿੰਗ, ਉਹ ਆ ਰਹੇ ਆ ਤੇ ਉਹਨਾਂ ਦੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਨਾਲ ਗੱਲਬਾਤ ਵੀ ਜਿਹੜੀ ਆ ਉਹ ਮਿੱਥੀ ਗਈ ਹੈਗੀ ਆ। ਸੋ ਏਸ਼ੀਅਨ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਕਾਨਫਰੰਸ ਨੂੰ ਲੈ ਕੇ ਸੈਨ ਫਰਾਂਸਿਸਕੋ ਦੇ ਵਿੱਚ ਜਿੱਦਾਂ ਦੀਵਾਲੀ ਵਾਲੇ ਦਿਨ ਸਫਾਈਆਂ ਹੁੰਦੀਆਂ ਨਾ, ਉੱਦਾਂ ਪ੍ਰੈਸ਼ਰ ਵਾਸ਼ ਪੂਰਾ ਸ਼ਹਿਰ ਹੋ ਰਿਹਾ ਹੈਗਾ, ਕਿਉਂਕਿ ਸੈਨ ਫਰਾਂਸਿਸਕੋ ਬਹੁਤ ਗੰਦਾ ਸ਼ਹਿਰ ਬਣਿਆ ਹੋਇਆ। ਸੋ ਉਹਨੂੰ ਕਲੀਨ ਅਪ ਕਰਨ ਤੇ ਲੱਗੇ ਹੋਏ ਆ। 1000 ਤੋਂ ਵੱਧ ਪੁਲਿਸ ਆਫੀਸਰਸ ਆਲੇ ਦੁਆਲੇ ਦੇ ਜਿਹੜੇ ਸ਼ਹਿਰ ਆ, ਉੱਥੋਂ ਉਹ ਐਜ਼ ਏ ਵਲੰਟੀਅਰ ਜਾ ਰਹੇ ਹੈਗੇ ਆ, ਕਿਉਂਕਿ ਸਿਕਿਉਰਿਟੀ ਦਾ ਵੀ ਹੈਗਾ ਬਹੁਤ ਵੱਡਾ ਇਸ਼ੂ। ਦੂਸਰੇ ਪਾਸੇ ਜਿਹੜੇ ਤਿੱਬਤਨ ਮੂਲ ਦੇ ਲੋਕ ਹੈਗੇ ਆ, ਪ੍ਰੋ ਤਿੱਬਤ ਪ੍ਰੋਟੈਸਟਰਸ, ਉਹ ਪੂਰੇ ਅਮਰੀਕਾ ਚੋਂ ਇਕੱਠੇ ਹੋ ਕੇ ਉੱਥੇ ਪਹੁੰਚ ਰਹੇ ਸੈਨ ਫਰਾਂਸਿਸਕੋ। ਉਹਨੀ ਪ੍ਰੋਟੈਸਟ ਕਰਨਾ ਆ। ਈਵਨ ਮਸਕੋਨੀ ਸੈਂਟਰ ਦੇ ਬਿਲਕੁਲ ਉੱਪਰ ਉਹਨੀ ਆਪਣਾ ਇੱਕ ਵੱਡਾ ਸਾਰਾ ਬੈਨਰ ਵੀ ਲਾਤਾ, ਡਿਕਟੇਟਰ ਜੀ ਜਿੰਗਪਿੰਗ, ਯੂਅਰ ਟਾਈਮ ਇਜ਼ ਅਪ, ਫ੍ਰੀ ਤਿੱਬਤ। ਸੋ ਪੂਰੇ ਅਮਰੀਕਾ ਚੋਂ ਕਹਿੰਦੇ ਵੀ ਜਿਹੜੇ ਤਿੱਬਤ ਦੇ ਲੋਕ ਆ, ਜਿਹੜੇ ਚਾਹੁੰਦੇ ਆ ਵੀ ਆਪਣਾ ਮੁਲਕ ਸਾਡਾ ਆਜ਼ਾਦ ਹੋਵੇ, ਉਹ ਉੱਥੇ ਪ੍ਰੋਟੈਸਟ ਕਰਨ ਪਹੁੰਚ ਰਹੇ ਹੈਗੇ। ਜੀ ਜੀ, ਬਿਲਕੁਲ। ਸੋ ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਵੀ ਕਾਫੀ ਕੁਛ ਜਿਹੜਾ ਉੱਥੇ ਇਸ ਟਾਈਮ ਚੱਲ ਰਿਹਾ ਹੈਗਾ ਆ। ਉਧਰ ਗਵਰਨਰ ਨਿਊਸਮ ਹੁਣਾਂ ਨੇ ਐਲਾਨ ਕੀਤਾ ਆ ਵੀ ਟਰੀ ਪਲਾਂਟਿੰਗ ਪਲਾਨ ਉਹ ਐਲਾਨ ਕਰ ਰਹੇ ਆ ਸੈਨ ਫਰਾਂਸਿਸਕੋ ਦੀਆਂ ਸੜਕਾਂ ਨੂੰ ਹੋਰ ਸੋਹਣਾ ਬਣਾਉਣ ਦੇ ਲਈ। ਇੱਕ ਪਾਸੇ ਪ੍ਰੈਸ਼ਰ ਵਾਸ਼ ਕਰਕੇ ਲੋਕਾਂ ਦਾ, ਹੋਮਲੈਸ ਲੋਕਾਂ ਦਾ ਉੱਥੇ ਜੋ ਗੰਦ ਪਿਆ ਆ ਉਹਨੂੰ ਸਾਫ਼ ਕਰ ਰਹੇ ਆ। ਦੂਜੇ ਪਾਸੇ ਅੱਜ ਇਹ ਐਲਾਨ ਕਰ ਰਿਹਾ ਵੀ ਭਾਈ ਅਸੀਂ ਹੁਣ ਵੱਧ ਤੋਂ ਵੱਧ ਰੁੱਖ ਲਾਉਣ ਜਾ ਰਹੇ ਹਾਂ ਕਲੀਨ ਕੈਲੀਫੋਰਨੀਆ ਪ੍ਰੋਗਰਾਮ ਦੇ ਤਹਿਤ। ਸੋ ਡਰਟੀ ਸਟਰੀਟਸ, ਹੋਮਲੈਸਨੈਸ ਦੇ ਕੰਸਰਨਸ ਆ, ਉਸ ਤੋਂ ਬਚਾਉਣ ਦੇ ਲਈ ਕਹਿੰਦੇ ਵੀ ਆਰ ਕਲੀਨਿੰਗ ਅਪ ਦ ਸਟੇਟ। ਗਵਰਨਰ ਗੈਵਨ ਨਿਊਸਮ ਨੇ ਇਸ ਜਿਹੜੇ ਕਲੀਨ ਕੈਲੀਫੋਰਨੀਆ ਦੇ ਇਨੀਸ਼ੀਏਟਿਵ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਜਿਹੜਾ ਉਹ ਦੱਸਿਆ ਹੈਗਾ ਆ। ਕਹਿੰਦੇ ਵੀ ਟਰੀ ਨਰਸਰੀ ਜਿਹੜੀ ਆ ਉਹਦੀ ਘੁੰਡ ਚੁਕਾਈ ਵੇਲੇ ਉਹਨਾਂ ਨੇ ਇਹ ਗੱਲਬਾਤ ਕੀਤੀ ਸੀ। ਕਹਿੰਦੇ ਵੀ ਲੋਕ ਕਹਿ ਰਹੇ ਆ ਵੀ ਭਾਈ ਤੁਸੀਂ ਕਲੀਨ ਅਪ ਕਿਉਂ ਨਹੀਂ ਕਰਦੇ ਇਸ ਪਲੇਸ ਨੂੰ, ਵੀ ਇੰਨੇ ਫੈਂਸੀ ਲੀਡਰ ਜਿਹੜੇ ਉਹ ਆ ਰਹੇ ਆ। ਕਹਿੰਦੇ ਵੀ ਇਹ ਸੱਚ ਆ। ਤੇ ਕਹਿੰਦੇ ਵੀ ਕਈ ਮਹੀਨਿਆਂ ਤੋਂ ਪਹਿਲਾਂ APEC ਤੋਂ ਅਸੀਂ ਇਸ ਦੇ ਬਾਰੇ ਕਈ ਗੱਲਾਂ ਬਾਤਾਂ ਜਿਹੜੀਆਂ ਉਹ ਕੀਤੀਆਂ ਆ। ਕਲੀਨ ਕੈਲੀਫੋਰਨੀਆ ਪ੍ਰੋਗਰਾਮ ਦੇ ਤਹਿਤ $1.2 ਬਿਲੀਅਨ ਹਰਜੋਤ ਸਿੰਘ ਜੀ ਖਰਚੇ ਜਾਣੇ ਆ ਇਹ ਕਲੀਨ ਅਪ ਤੇ ਬਿਊਟੀਫਾਈ ਕਰਨ ਦੇ ਲਈ ਜਿਹੜੀਆਂ ਸਿਟੀਜ਼ ਨੂੰ, ਜਿਨ੍ਹਾਂ ਦੇ ਵਿੱਚ ਸੈਨ ਫਰਾਂਸਿਸਕੋ ਵੀ ਇੱਕ ਹੈਗਾ ਆ। ਕੈਲਟ੍ਰਾਂਸ ਨੇ ਹੁਣ ਤੱਕ 3275 ਇਨਕੈਂਪਮੈਂਟਸ ਅਕ੍ਰੋਸ ਦ ਸਟੇਟ, ਪੂਰੇ ਸੂਬੇ ਦੇ ਵਿੱਚੋਂ 3275 ਜਿੱਥੇ ਵੱਖ-ਵੱਖ ਲੋਕ ਇੱਦਾਂ ਰਹਿ ਰਹੇ ਸੀਗੇ 2021 ਤੋਂ ਲੈ ਕੇ ਹੁਣ ਤੱਕ, ਉਹਨਾਂ ਨੂੰ ਕਲੀਅਰ ਕੀਤਾ ਹੈਗਾ ਆ। ਤੇ ਕਹਿੰਦੇ ਜਿਹੜੇ ਫੰਡ ਬਚਣਗੇ ਉਹਦੇ ਨਾਲ ਅਸੀਂ ਜਿਹੜੇ ਟਰੀਜ਼ ਆ ਉਹਨਾਂ ਨੂੰ ਅਰਬਨ ਏਰੀਆਜ਼ 'ਚ ਪਲਾਂਟ ਕੀਤਾ ਜਾਊਗਾ। ਸੋ ਇਹ ਕਿੰਨਾ ਕੁ ਹੋ ਸਕੂਗਾ, ਇਹ ਜਿਹੜੀ ਆ ਦੇਖਣ ਵਾਲੀ ਗੱਲ
ਰਹੇਗੀ। ਜਿਹੜੀ ਨਵੀਂ ਨਰਸਰੀ ਆ ਕਹਿੰਦੇ ਵੀ ਇਹ ਟੈਂਡਰਲੋਇਨ ਇਲਾਕਾ, ਸੋਮਾ ਇਲਾਕਾ ਤੇ ਬੇਵਿਊ ਨੇਬਰਹੁੱਡਸ ਆਉਂਦੇ 6 ਮਹੀਨਿਆਂ ਦੇ ਵਿੱਚ ਇੱਥੇ ਪਬਲਿਕ ਵਰਕ ਦੀਆਂ ਕਰੂਜ਼ ਆ ਉਹ ਰੁੱਖ ਲਾਉਣਗੇ। ਅਗਲੀ ਖਬਰ ਵੱਲ ਚਲੀਏ ਤੇ ਐਰਿਕ ਐਡਮ ਜੋ ਨਿਊਯਾਰਕ ਸਿਟੀ ਦੇ ਮੇਅਰ ਆ, ਉਹਨਾਂ ਦੀ FBI ਇਨਵੈਸਟੀਗੇਟ ਕਰ ਰਹੀ ਆ। ਇਨਵੈਸਟੀਗੇਟ ਨਹੀਂ ਕਰ ਰਹੀ, FBI ਨੇ ਉਹਨਾਂ ਦਾ ਜਿਹੜਾ ਪਰਸਨਲ ਫੋਨ ਆ ਉਹ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਖਬਰਾਂ ਇਹ ਆ ਰਹੀਆਂ ਵੀ ਉਹਨਾਂ ਨੂੰ ਟਰਕੀ ਤੋਂ ਜਿਹੜੀ ਆ ਫੋਰਨ ਫੰਡਿੰਗ ਹੋ ਰਹੀ ਹੈਗੀ ਆ ਉਹਨਾਂ ਦੇ ਇਲੈਕਸ਼ਨ ਦੇ ਸੰਬੰਧ ਦੇ ਵਿੱਚ। ਇੱਕ ਉਹਨਾਂ ਦਾ ਬਹੁਤ ਵੱਡਾ ਸਪੋਰਟਰ ਆ ਉੱਥੇ ਜੋ ਕੰਸਟਰਕਸ਼ਨ ਦਾ ਕੰਮ ਕਰਦਾ ਹੈਗਾ ਨਿਊਯਾਰਕ ਦੇ ਵਿੱਚ, ਉਸ ਦੇ ਘਰ ਵੀ FBI ਤੇ US ਅਟਾਰਨੀ ਆਫਿਸ ਦੇ ਮੁਤਾਬਕ ਉਹਨਾਂ ਨੇ ਰੇਡ ਮਾਰੀ ਹੈਗੀ ਆ। ਚੀਫ ਫੰਡ ਰੇਜ਼ਰ ਸੀ ਇਹ ਐਰਿਕ ਐਡਮ ਦਾ 2021 ਦੇ ਵਿੱਚ ਜਿਹੜੀ ਕੈਂਪੇਨ ਹੋਈ ਸੀਗੀ। ਨਿਊਯਾਰਕ ਟਾਈਮ ਨੇ ਪਹਿਲੀ ਵਾਰੀ ਇਹ ਰਿਪੋਰਟ ਕੀਤਾ ਸੀ ਕਿ ਐਡਮ ਦੀ ਇਲੈਕਟ੍ਰੋਨਿਕ ਡਿਵਾਈਸਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈਗਾ। ਪਰ ਦੂਸਰੇ ਪਾਸੇ ਐਰਿਕ ਐਡਮ ਨੇ ਕਿਹਾ ਆ ਕਿ ਮੈਂ ਪਹਿਲਾਂ ਪੁਲਿਸ ਵਿੱਚ ਵੀ ਰਿਹਾ ਤਾਂ ਮੈਂ ਜਿੰਨੇ ਵੀ ਮੈਂ ਤੇ ਮੇਰਾ ਸਟਾਫ ਆ ਉਹ ਸਾਰਾ ਕੁਝ ਲੀਗਲ ਕਰਦੇ ਆ, ਕੋਈ ਗਲਤ ਕੰਮ ਨਹੀਂ ਹੈਗੇ। ਹਜੇ ਤੱਕ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਅਕਿਊਜ਼ ਨਹੀਂ ਕੀਤਾ ਗਿਆ ਕੋਈ ਰੋਂਗ ਡੂਇੰਗ ਦਾ, ਤੇ ਉਹਨਾਂ ਦਾ ਆਫਿਸ ਪੂਰੀ ਤਰ੍ਹਾਂ ਜਿਹੜਾ ਆ ਕੋਆਪਰੇਟ ਕਰ ਰਿਹਾ ਹੈਗਾ। ਨਿਊਯਾਰਕ ਯੂਨੀਵਰਸਿਟੀ ਕਿੰਬਲ ਸੈਂਟਰ ਦੇ ਵਿੱਚ ਉਹ ਇੱਕ ਸਪੀਚ ਦੇਣ ਗਏ ਸੀ, ਜਿਸ ਟਾਈਮ ਦੇ ਉੱਤੇ FBI ਦੇ ਏਜੰਟ ਉਹਨਾਂ ਨੂੰ ਅਪਰੋਚ ਕੀਤਾ ਤੇ ਉਹਨਾਂ ਨੂੰ ਕਿਹਾ ਵੀ ਆਪਣਾ ਜਿਹੜਾ ਫੋਨ ਆ ਉਹ ਸਾਨੂੰ ਦੇ ਦਿਓ। ਜੀ ਬਿਲਕੁਲ। ਸੋ ਹੁਣ ਦੇਖਣਗੇ ਕਿ ਇਹਨਾਂ ਦੇ ਫੋਨ ਦੇ ਵਿੱਚੋਂ ਲੱਭਦਾ ਆ। ਰੀਸੈਂਟਲੀ ਐਰਿਕ ਐਡਮ ਇੱਕ ਹੋਰ ਵਿਵਾਦ ਦੇ ਵਿੱਚ ਵੀ ਘਿਰੇ ਸੀਗੇ। ਡੀਪ ਫੇਕਸ AI ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਆਵਾਜ਼ਾਂ ਜਾਂ ਵੱਖ-ਵੱਖ ਭਾਸ਼ਾਵਾਂ ਤੇ ਵੱਖ-ਵੱਖ ਵੀਡੀਓ ਜਿਹੜੀਆਂ ਨਹੀਂ ਵੀ ਕੀਤੀਆਂ ਹੁੰਦੀਆਂ ਉਹ ਵੀ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ। ਇਹਨਾਂ ਨੇ ਲੋਕਾਂ ਨੂੰ ਵੱਖ-ਵੱਖ ਭਾਸ਼ਾਵਾਂ 'ਚ ਆਪ ਬਗੈਰ ਬੋਲੇ ਆਵਾਜ਼ ਆਪਣੀ ਹੀ ਆਵਾਜ਼ ਦੀ ਵਰਤੋਂ ਕਰਦੇ ਹੋਏ AI ਦੀ ਮਦਦ ਦੇ ਨਾਲ ਵੱਖ-ਵੱਖ ਬੋਲੀਆਂ ਦੇ ਵਿੱਚ ਮੈਸੇਜ ਰਿਕਾਰਡ ਕਰਕੇ ਜਿਹੜੇ ਉਹ ਘੱਲੇ ਆ। ਕਈ ਜਿਹੜੇ ਕਹਿ ਰਹੇ ਆ ਲੋਕ ਵੀ ਇਹ ਕਿਤੇ ਨਾ ਕਿਤੇ ਇਸ ਟੈਕਨੋਲੋਜੀ ਦੀ ਗਲਤ ਵਰਤੋਂ ਕੀਤੀ ਜਾ ਰਹੀ ਆ ਐਰਿਕ ਐਡਮਜ਼ ਦੇ ਦੁਆਰਾ। ਜਦ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਵੀ ਭਾਈ ਜਿਹੜੇ ਮੇਰੇ ਕੰਸਟੀਚੁਐਂਟਸ ਆ ਉਹ ਉਹਨਾਂ ਦੀ ਆਪਣੀ ਭਾਸ਼ਾ ਬੋਲੀ ਦੇ ਵਿੱਚ ਮੈਸੇਜ ਸੁਣਨਾ ਚਾਹੁੰਦੇ ਆ। ਇਹ ਸਭ ਨੂੰ ਪਤਾ ਹੈ ਵੀ ਜਿਹੜੇ ਐਰਿਕ ਐਡਮਜ਼ ਆ ਉਹਨਾਂ ਨੂੰ ਇੰਨੀਆਂ ਜਿਹੜੀਆਂ ਭਾਸ਼ਾਵਾਂ ਬੋਲੀਆਂ ਨਹੀਂ ਆਉਂਦੀਆਂ, ਪਰ ਫਿਰ ਵੀ AI ਦੀ ਵਰਤੋਂ ਜਿਹੜੀ ਉਹ ਕਰ ਰਹੇ ਆ। ਜੇ ਹੁਣ ਵਿਰੋਧੀਆਂ ਨੇ ਵਰਤ ਲਿਆ ਤਾਂ ਫਿਰ ਇਹਨਾਂ ਨੇ ਚੀਕ ਚਿਹਾੜਾ ਪਾਉਣਾ ਵੀ ਇੱਦਾਂ ਕਿੱਦਾਂ। ਹੁਣ ਜਦੋਂ ਆਪ ਵਰਤ ਰਹੇ ਆ ਫਿਰ ਸਭ ਕੁਝ ਚੰਗਾ ਇਹਨਾਂ ਨੂੰ ਲੱਗਦਾ ਹੁੰਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜੇ ਮੂਲ ਨਿਵਾਸੀ ਆ ਨੇਟਿਵ ਅਮੈਰੀਕਨਸ ਆ ਉਹਨਾਂ ਦਾ ਮੋਨੂਮੈਂਟਸ ਆ ਉਸ ਦੀ ਘੁੰਡ ਚੁਕਾਈ ਕੀਤੀ ਗਈ ਆ। ਇੱਥੇ ਕੈਪੀਟਲ ਦੇ ਵਿੱਚ ਕੈਲੀਫੋਰਨੀਆ ਦੀ ਪਹਿਲੋਂ ਮਿਸ਼ਨਰੀ ਸਟੈਚੂ ਹੁੰਦਾ ਸੀ 2020 ਦੇ ਵਿੱਚ, ਜਿਸ ਨੂੰ ਉਸ ਟਾਈਮ ਦੇ ਉੱਤੇ ਟੋਪਲ ਕਰ ਦਿੱਤਾ ਗਿਆ ਸੀ, ਸੁੱਟ ਦਿੱਤਾ ਗਿਆ ਸੀ। ਕੈਲੀਫੋਰਨੀਆ ਦੇ ਲਾ ਮੇਕਰਸ, ਟ੍ਰਾਈਬਲ ਲੀਡਰਸ ਤੇ ਹੋਰ ਸੈਂਕੜੇ ਲੋਕ ਬੀਤੇ ਮੰਗਲਵਾਰ ਨੂੰ ਉੱਥੇ ਇਕੱਠੇ ਹੋਏ। ਉਹਨਾਂ ਨੇ ਇਸ ਜਿਹੜੇ ਆ ਸਟੈਚੂ ਦੀ, ਇਸ ਬੁੱਤ ਦੀ ਜਿਹੜੀ ਆ ਘੁੰਡ ਚੁਕਾਈ ਕੀਤੀ। ਉਹ ਕਹਿੰਦੇ ਵੀ ਇਹਨਾਂ ਦਾ ਮਿਵੋਕ ਜਿਹੜੇ ਸੀਗੇ ਉਹਨਾਂ ਦਾ ਲੀਡਰ ਵਿਲੀਅਮ ਜੇ ਫਰੈਂਕਲਿਨ ਸੀਨੀਅਰ ਉਸ ਨੂੰ ਡਿਪਿਕਟ ਕੀਤਾ ਗਿਆ ਆ ਇਸ ਮੋਨੂਮੈਂਟ ਦੇ ਵਿੱਚ, ਇਸ ਬੁੱਤ ਦੇ ਵਿੱਚ। ਕਹਿੰਦੇ ਵੀ ਫਾਈਨਲੀ ਜਿਹੜੇ ਅਸੈਂਬਲੀ ਮੈਂਬਰ ਜੇਮਸ ਰਾਮੋਸ ਆ ਉਹਨਾਂ ਨੇ ਕਿਹਾ ਵੀ ਫਾਈਨਲੀ ਕੈਲੀਫੋਰਨੀਆ ਦੇ ਜਿਹੜੇ ਮੂਲ ਨਿਵਾਸੀ ਇੰਡੀਅਨ ਪੀਪਲ ਆ ਉਹਨਾਂ ਦੇ ਕੋਲ ਇੱਕ ਮੋਨੂਮੈਂਟ ਹੋਊਗਾ ਕੈਪੀਟਲ ਦੀਆਂ ਗਰਾਊਂਡਸ ਦੇ ਵਿੱਚ। ਉਹ ਵਿਜ਼ਿਟ ਕਰਨਗੇ ਤਾਂ ਉਹਨਾਂ ਨੂੰ ਲੱਗੂਗਾ ਵੀ ਅਸੀਂ ਅਜੇ ਵੀ ਇੱਥੇ ਮੌਜੂਦ ਹੈਗੇ ਆ। ਕਹਿੰਦੇ ਵੀ ਇਹ ਇਸੇ ਲਈ ਆ ਕਿਉਂਕਿ ਸਾਡੇ ਜਿਹੜੇ ਅਨਸੈਸਟਰ ਜਿਹੜੇ ਬਜ਼ੁਰਗ ਆ ਉਹਨਾਂ ਦੀ ਰੈਜ਼ੀਲੀਅੰਸ ਸੀਗੇ, ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਝੱਲਦੇ ਹੋਏ ਹੁਣ ਤੱਕ ਖੜੇ ਨੇ। ਸੋ ਉਹਨਾਂ ਨੂੰ ਹੀ ਯਾਦ ਕਰਦੇ ਹੋਏ ਜਿਹੜਾ ਨਵਾਂ ਮੋਨੂਮੈਂਟ ਆ ਉਹ ਲਗਾਇਆ ਗਿਆ ਆ। ਇਸ ਤੋਂ ਪਹਿਲਾਂ ਜੂਨੀਪਰ ਸੈਰਾ ਦਾ ਇੱਕ ਜਿਹੜਾ ਕਈ ਦਹਾਕੇ ਪੁਰਾਣਾ ਮੋਨੂਮੈਂਟ ਸੀਗਾ, ਬੁੱਤ ਸੀਗਾ, ਉਸ ਨੂੰ ਜਦੋਂ ਰੇਸ਼ੀਅਲ ਜਸਟਿਸ ਦੇ ਪ੍ਰੋਟੈਸਟਰਸ ਚੌਂਚ ਫੇਰੇ ਸੀਗੇ ਪੂਰੇ ਮੁਲਕ ਭਰ ਦੇ ਵਿੱਚ, ਉਦੋਂ ਉਹਨਾਂ ਨੇ ਉਹਨੂੰ ਤੋੜ ਦਿੱਤਾ ਸੀ। ਉਹ 18ਵੀਂ ਸੈਂਚੁਰੀ ਦਾ ਇੱਕ ਕੈਥੋਲਿਕ ਪ੍ਰੀਸਟ ਤੇ ਮਿਸ਼ਨਰੀ ਸੀਗਾ, ਜਿਸ ਦੇ ਉੱਤੇ ਇਹ ਦੋਸ਼ ਸੀਗੇ ਵੀ ਇਹਨੇ ਨੇਟਿਵ ਅਮੈਰੀਕਨ ਮੂਲ ਨਿਵਾਸੀਆਂ ਦੀਆਂ ਜਿਹੜੀਆਂ ਟਰਾਈਬਸ ਆ ਤੇ ਕਲਚਰਸ ਆ ਉਹਨਾਂ ਨੂੰ ਹੀ ਡਿਸਟਰੋਏ ਕੀਤਾ ਆ। ਸੋ ਉਸ ਦੀ ਥਾਂ ਦੇ ਉੱਤੇ ਮੂਲ ਨਿਵਾਸੀਆਂ ਦਾ ਹੀ ਬੁੱਤ ਜਿਹੜਾ ਆ ਉਹ ਲਗਾਇਆ ਗਿਆ ਆ। IT ਕੰਪਨੀਆਂ ਤੋਂ ਬਾਅਦ ਹੁਣ ਜੋ ਰੈਸਟੋਰੈਂਟ ਇੰਡਸਟਰੀ ਆ ਉਹਨਾਂ ਦੇ ਵਿੱਚ ਵੀ ਕਈ ਜਿਹੜੇ ਰੈਸਟੋਰੈਂਟ ਆ ਉਹ ਬੈਂਕਰਪਸੀਜ਼ ਫਾਈਲ ਕਰਨ ਜਾ ਰਹੇ ਹੈਗੇ ਆ। ਇਦਾਂ ਦੀ ਇੱਕ ਉਦਾਹਰਨ ਆਈ ਆ ਵੀ 3 ਬਰਗਰ ਕਿੰਗ ਦੀਆਂ ਜੋ ਫਰੈਂਚਾਈਜ਼ੀਜ਼ ਆ ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਪ੍ਰੀਮੀਅਰ ਕਿੰਗਸ ਇਹਨਾਂ ਦੇ ਕੋਲ 172 ਬਰਗਰ ਕਿੰਗ ਲੋਕੇਸ਼ਨ ਆ
ਉਹਨਾਂ ਨੇ ਚੈਪਟਰ 11 ਬੈਂਕਰਪਸੀ ਫਾਈਲ ਕੀਤੀ ਆ। ਇਸ ਤੋਂ ਬਿਨਾਂ ਉਹਨਾਂ ਦੀ ਇੱਕ ਹੋਰ ਸਿਸਟਰ ਕੰਪਨੀ ਆ ਪ੍ਰੀਮੀਅਰ ਕਾਹੂਨ ਕਿੰਗਸ, ਉਹ 19 ਪਪਾਇਆ ਲੋਕੇਸ਼ਨਸ ਨੂੰ ਰਨ ਕਰਦੇ ਆ। ਉਹਨਾਂ ਨੇ ਵੀ ਜਿਹੜੀ ਚੈਪਟਰ 11 ਬੈਂਕਰਪਸੀ ਫਾਈਲ ਕੀਤੀ ਆ। ਪਪਾਇਆਜ਼ ਅੰਡਰ ਰੈਸਟੋਰੈਂਟ ਬ੍ਰਾਂਡ ਇੰਟਰਨੈਸ਼ਨਲ ਬੈਰਨ ਦੇ ਥੱਲੇ ਆਉਂਦੇ ਹੈਗੇ ਆ। ਪੇਰੈਂਟ ਕੰਪਨੀ ਜੋ ਆ ਉਹ ਓਨਰਸ ਨੂੰ ਸਪੋਰਟ ਕਰਦੀ ਆ, ਫਰੈਂਚਾਈਜ਼ੀ ਜੋ ਹੁੰਦੀਆਂ ਹੈਗੀਆਂ ਆ, ਤੇ ਉਹ ਤੋਂ ਬਾਅਦ ਫਿਰ ਜਿਹੜੇ ਫਰੈਂਚਾਈਜ਼ੀ ਹੁੰਦੇ ਆ ਉਹ ਇਹਨਾਂ ਨੂੰ ਰਨ ਕਰਦੇ ਹੈਗੇ ਆ। ਸੋ ਬਰਗਰ ਕਿੰਗ ਦੀਆਂ ਕਈ ਜਿਹੜੀਆਂ ਫਰੈਂਚਾਈਜ਼ੀਜ਼ ਆ ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਥੋੜੀ ਅੰਤਰਰਾਸ਼ਟਰੀ ਪੱਧਰ ਤੇ ਵੀ ਇਹ ਖਬਰ ਆ ਰਹੀ ਹੈ। ਯੈਨਟ ਯੈਲਨ ਉਹਨਾਂ ਨੇ ਚਾਈਨਾ ਨੂੰ ਚੇਤਾਵਨੀ ਦਿੱਤੀ ਆ। ਉਸ ਤੋਂ ਪਹਿਲਾਂ ਜਦ ਪ੍ਰੈਜ਼ੀਡੈਂਟ ਬਾਈਡਨ ਤੇ ਸ਼ੀ ਜਿਨਪਿੰਗ ਦੀ ਗੱਲਬਾਤ ਹੋਣੀ, ਉਹਨਾਂ ਨੇ ਕਿਹਾ ਵੀ ਜਿਹੜੀਆਂ ਚਾਈਨੀਜ਼ ਫਰਮਸ ਰੂਸ ਦੀ ਮਦਦ ਕਰ ਰਹੀਆਂ ਆ, ਉਹਨਾਂ ਨੂੰ ਗੰਭੀਰ ਸਿੱਟੇ ਜਿਹੜੇ ਆ ਉਹ ਸਹਿਣੇ ਪੈ ਸਕਦੇ ਆ। ਇਹਨਾਂ ਨੇ ਅੱਜ ਯੂਐਸ ਟ੍ਰੈਜਰੀ ਸਕੱਤਰ ਯੈਨਟ ਯੈਲਨ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਯੂਐਸ ਸਰਕਾਰ ਨੇ ਅਜਿਹਾ ਐਵੀਡੈਂਸ ਦੇਖਿਆ ਆ ਜਿਹਦੇ ਵਿੱਚ ਉਹ ਚਾਈਨੀਜ਼ ਫਰਮਸ ਦੇ ਉੱਤੇ ਦਾਅਵਾ ਕਰ ਰਹੇ ਆ ਵੀ ਉਹਨਾਂ ਨੇ ਜਿਹੜਾ ਆਪਣਾ ਇਕਵਿਪਮੈਂਟ ਆ ਰਸ਼ੀਅਨ ਵਾਰ ਦੇ ਵਿੱਚ ਉਧਰ ਨੂੰ ਫਲੋ ਹੋਣ ਦਿੱਤਾ ਆ, ਜਦ ਕਿ ਬਹੁਤ ਸਾਰੀਆਂ ਵੈਸਟਰਨ ਸੈਂਕਸ਼ਨਸ ਰੋਕਾਂ ਜਿਹੜੀਆਂ ਉਹ ਲੱਗੀਆਂ ਸੀ, ਤੇ ਨਾਲ ਹੀ ਉਹਨਾਂ ਨੇ ਚਾਈਨਾ ਨੂੰ ਗੁਹਾਰ ਲਾਈ ਆ ਵੀ ਅਜਿਹੀਆਂ ਕੰਪਨੀਆਂ ਦੇ ਉੱਤੇ ਨੱਥ ਪਾਈ ਜਾਵੇ। ਇਹ ਇਹਨਾਂ ਨੇ ਇਸ਼ੂ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਚੱਕਿਆ ਜਦੋਂ ਚਾਈਨੀਜ਼ ਵਾਈਸ ਪ੍ਰੀਮੀਅਰ ਹੀ ਲੈਫਿੰਗ ਉਹ ਉਹਨਾਂ ਦੇ ਨਾਲ ਇਹਨਾਂ ਦੀ 2 ਦਿਨਾਂ ਮੀਟਿੰਗ ਜਿਹੜੀ ਉਹ ਚੱਲ ਰਹੀ ਆ। ਸੋ ਕੰਸਰਨ ਇਹੀ ਆ ਵੀ ਉਹਨਾਂ ਨੂੰ ਇਕਵਿਪਮੈਂਟ ਜਿਹੜਾ ਸਮਾਨ ਆ ਉਹ ਮੁਹੱਈਆ ਕਰਵਾਇਆ ਜਾ ਰਿਹਾ ਰੂਸ ਦੀ ਮਿਲਟਰੀ ਨੂੰ, ਜਿਹੜਾ ਕਿ ਉਹਨਾਂ ਦੇ ਲਈ ਮਦਦਗਾਰ ਹੋ ਸਕਦਾ ਹੈ, ਤੇ ਸੈਂਕਸ਼ਨਸ ਦੇ ਉਲਟ ਇਹ ਸਾਰਾ ਕੁਝ ਹੋ ਰਿਹਾ ਹੈ। ਜੀ, ਫ੍ਰਿਜ਼ਨੋ ਤੋਂ ਖਬਰ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਹੈਲਥ ਕੇਅਰ ਵਰਕਰਸ ਇੱਕ ਨੇਬਰਹੁੱਡ ਦੇ ਵਿੱਚ ਜਿੱਥੇ 2 ਫ੍ਰਿਜ਼ਨੋ ਦੇ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਸ ਰਹਿੰਦੇ ਆ, ਉਹਨਾਂ ਦੇ ਘਰਾਂ ਦੇ ਆਲੇ ਦੁਆਲੇ ਜਿਹੜੇ ਆ ਉਹਨਾਂ ਨੇ ਕਾਰਾਂ 'ਚ ਜਾ ਕੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ, ਹੌਂਕ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਨੇਬਰਸ ਆ ਉਹ ਘਰਾਂ ਤੋਂ ਬਾਹਰ ਨਿਕਲੇ ਆ ਵੀ ਇੱਥੇ ਕੀ ਚੱਲ ਰਿਹਾ ਹੈਗਾ। ਸੋ SEIU ਯੂਨੀਅਨ 2015 ਯੂਨੀਅਨ ਆ, ਇਹਨਾਂ ਦੇ ਰਿਪਰੈਜ਼ੈਂਟੇਟਿਵਸ ਨੇ ਜੋ ਲੌਂਗ ਟਰਮ ਕੇਅਰ ਵਰਕਰਸ ਹੈਗੇ ਆ ਸਟੇਟ ਵਾਈਡ 21,000 ਕੱਲੇ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਹੈਗੇ ਆ, ਉਹ ਇਹ ਸਟ੍ਰਾਈਕ ਕਰ ਰਹੇ ਹੈਗੇ ਆ। ਇਹ ਪਹਿਲਾਂ ਯੂਨੀਅਨ ਦਾ ਜੋ ਆਫਿਸ ਹੈਗਾ ਈਸਟ ਸੈਂਟਰਲ ਫ੍ਰਿਜ਼ਨੋ ਦੇ ਵਿੱਚ ਉੱਥੇ ਇਕੱਠੇ ਹੋਏ, ਉਹ ਤੋਂ ਬਾਅਦ ਫਿਰ ਕਾਰ ਕੈਰਾਵਨ ਲੈ ਕੇ ਉਹ 2 ਜਿਹੜੇ ਸੁਪਰਵਾਈਜ਼ਰ ਹੈਗੇ ਆ ਨਾਥਨ ਮੈਗਸਿਕ ਤੇ ਸਟੀਵ ਬ੍ਰੈਂਡੂ, ਉਹਨਾਂ ਦੇ ਘਰ ਦੇ ਆਲੇ ਦੁਆਲੇ ਇਹਨਾਂ ਨੇ ਸਰਕਲ ਕੀਤਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਦੋਂ ਕੋਵਿਡ ਦਾ ਸੀਗਾ ਉਸ ਟਾਈਮ ਦੇ ਉੱਤੇ ਕੁਛ ਲਾਜ ਇਹ ਬਣਾਏ ਗਏ ਸੀਗੇ ਵੀ ਕੋਵਿਡ ਪ੍ਰੋਟੈਕਸ਼ਨ ਤੇ ਟ੍ਰੀਟਮੈਂਟ ਲੋਕਾਂ ਨੂੰ ਮੁਫਤ ਮੁਹੱਈਆ ਹੋਵੇ ਜਾਂ ਉਹਨਾਂ ਦੀਆਂ ਇੰਸ਼ੋਰੈਂਸ ਕੰਪਨੀਆਂ ਉਸ ਨੂੰ ਕਵਰ ਕਰਨ। ਕਹਿੰਦੇ ਵੀ ਉਹ ਜਿਹੜਾ ਲਾਅ ਆ ਉਹ ਹੁਣ 12 ਨਵੰਬਰ ਤੋਂ ਪਰਸੋਂ ਰੋਜ਼ ਤੋਂ ਖਤਮ ਹੋਣ ਜਾ ਰਿਹਾ ਆ। ਉਸ ਤੋਂ ਬਾਅਦ ਦੇ ਵਿੱਚ ਜੇ ਤੁਸੀਂ ਕੋਵਿਡ ਦੀ ਵੈਕਸੀਨ ਲਵਾਉਣੀ ਆ ਜਾਂ ਉਹਦੇ ਨਾਲ ਸੰਬੰਧਿਤ ਟ੍ਰੀਟਮੈਂਟ ਕਰਵਾਉਣੀ ਆ, ਉਹ ਵੈਕਸੀਨ ਤੁਹਾਨੂੰ $100 ਦੀ ਤੇ ਟ੍ਰੀਟਮੈਂਟ $1400 ਤੱਕ ਦਾ ਪੈ ਸਕਦਾ ਆ। ਸੋ ਇਸ ਵੀਕਐਂਡ ਤੋਂ ਬਾਅਦ ਦੇ ਵਿੱਚ ਕੈਲੀਫੋਰਨੀਅਨਸ ਦੇ ਉੱਤੇ ਇਸ ਦਾ ਜਿਹੜਾ ਭਾਰ ਆ ਉਹ ਸ਼ੁਰੂ ਹੋਵੇਗਾ। ਫੈਡਰਲ ਹੈਲਥ ਐਮਰਜੈਂਸੀ ਜਿਹੜੀ ਆ ਉਹ ਮਈ 11 ਨੂੰ ਖਤਮ ਕਰ ਦਿੱਤੀ ਗਈ ਸੀ। ਕੈਲੀਫੋਰਨੀਆ ਦੇ ਇਸ ਲਾਅ ਦੇ ਤਹਿਤ 6 ਮਹੀਨੇ ਇਸ ਫੈਡਰਲ ਐਮਰਜੈਂਸੀ ਖਤਮ ਹੋਣ ਤੋਂ ਬਾਅਦ ਦੇ ਵਿੱਚ ਇਹ ਕਵਰੇਜ ਲੋਕਾਂ ਦੇ ਲਈ ਫ੍ਰੀ ਚਾਲੂ ਰਹਿਣੀ ਸੀਗੀ, ਪਰ ਹੁਣ ਇਹ 12 ਨਵੰਬਰ ਨੂੰ ਅੱਜ ਜਿਹੜੀ ਪਰਸੋਂ ਨੂੰ ਖਤਮ ਹੋ ਜਾਣੀ ਆ। ਸੋ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਸਾਰੇ ਹੀ ਕੈਲੀਫੋਰਨੀਅਨਸ ਨੂੰ ਇਹ ਇਤਲਾਹ ਕਰ ਦਿੱਤੀ ਆ ਵੀ 12 ਨਵੰਬਰ ਤੋਂ ਬਾਅਦ ਦੇ ਵਿੱਚ ਜੇ ਤੁਸੀਂ ਕੋਵਿਡ ਦਾ ਟੀਕਾ ਲਵਾਉਂਦੇ ਆ ਜਾਂ ਜੇ ਤੁਹਾਨੂੰ ਹੁੰਦਾ ਹੈ ਤੇ ਤੁਸੀਂ ਉਸ ਦਾ ਇਲਾਜ ਕਰਾਉਂਦੇ ਆ ਜਾਂ ਦਵਾਈ ਖਾਂਦੇ ਆ, ਤਾਂ ਉਹ ਤੁਹਾਨੂੰ ਹੁਣ ਉਸ ਦੇ ਪੈਸੇ ਜਿਹੜੇ ਆ ਉਹ ਡਾਲਰ ਜਿਹੜੇ ਉਹ ਦੇਣੇ ਪੈਣਗੇ। ਜੀ, ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਕਹਿੰਦੇ ਵੀ ਜਿਹੜੇ ਡੌਗਸ ਆ ਉਹਨਾਂ ਦੀ ਬਹੁਤ ਜ਼ਿਆਦਾ ਓਵਰ ਕਰਾਊਡਿੰਗ ਆ ਐਨੀਮਲ ਸ਼ੈਲਟਰਸ ਦੇ ਵਿੱਚ। ਹੰਡਰਡਸ ਆਫ ਡੌਗਸ ਨੂੰ ਯੂਥੇਨਾਈਜ਼ ਕੀਤਾ ਜਾਂਦਾ ਹਰ ਮਹੀਨੇ, ਉਹਨਾਂ ਨੂੰ ਟੀਕੇ ਲਾ ਕੇ ਮਾਰ ਦਿੱਤਾ ਜਾਂਦਾ ਆ। ਅੱਜ ਸਵੇਰੇ 35 ਦੇ ਕਰੀਬ ਜਿਹੜੇ ਡੌਗਸ ਆ, ਕੁੱਤੇ ਆ, ਬੜੀ ਜਿਹੜੀ ਗੁੱਡ ਕੰਡੀਸ਼ਨ ਦੇ ਵਿੱਚ ਹੈਗੇ ਆ, ਉਹਨਾਂ ਨੂੰ ਕੈਨੇਡਾ ਦੇ ਵਿੱਚ ਜਿਹੜਾ ਟਰਾਂਸਪੋਰਟ ਕੀਤਾ ਗਿਆ ਆ। ਬੇਕਰਸਫੀਲਡ ਐਨੀਮਲ ਕੇਅਰ ਸੈਂਟਰ ਤੋਂ ਗ੍ਰੀਨਰ ਪੈਸਚਰਸ ਜੋ ਕੈਲਗਰੀ ਕੈਨੇਡਾ ਦੇ ਵਿੱਚ ਆ, ਉੱਥੇ ਇਹ ਡੌਗਸ ਜਾ ਰਹੇ ਹੈਗੇ। ਕਹਿੰਦੇ ਵੀ 200 ਤੋਂ ਵੱਧ ਕੁੱਤੇ ਜਿਹੜੇ ਆ ਹਰ ਹਫ਼ਤੇ ਐਨੀਮਲ ਸੈਂਟਰ ਜਿਹੜੇ ਸ਼ੈਲਟਰਸ ਆ ਉਹਨਾਂ ਦੇ ਵਿੱਚ ਲੋਕ ਛੱਡ ਕੇ ਜਾ ਰਹੇ। ਜੀ,
ਜੇ ਤੁਸੀਂ ਸਟਰ ਹੈਲਥ ਦੇ ਨਾਲ ਸੰਬੰਧਿਤ ਆ ਤਾਂ ਥੋੜ੍ਹਾ ਜਿਹਾ ਸੁਚੇਤ ਜਿਹੜਾ ਹੋਵੋ। ਉਹਨਾਂ ਦਾ ਰੀਸੈਂਟਲੀ ਵੈਂਡਰਸ ਦਾ ਡਾਟਾ ਬ੍ਰੀਚ ਹੋਇਆ ਆ, ਜਿਸ ਕਰਕੇ 8,45,000 ਉਹਨਾਂ ਦੇ ਜਿਹੜੇ ਪੇਸ਼ੈਂਟਸ ਆ ਉਹਨਾਂ ਦੀ ਜਿਹੜੀ ਪਰਸਨਲ ਇਨਫੋਰਮੇਸ਼ਨ ਆ ਉਹ ਐਕਸਪੋਜ਼ ਹੋ ਸਕਦੀ ਆ, ਜਿਸ ਵਿੱਚ ਡੇਟ ਆਫ ਬਰਥ, ਹੈਲਥ ਇੰਸ਼ੋਰੈਂਸ ਕਿਹੜੀ ਆ, ਪ੍ਰੋਵਾਈਡਰ ਦਾ ਨੇਮ, ਟਰੀਟਮੈਂਟ ਦਾ ਕੀ ਕਾਸਟ ਚੱਲ ਰਿਹਾ ਤੇ ਕਿਹੜੇ ਡਾਇਗਨੋਸਿਸ ਤੁਹਾਡੇ ਕਿਤੇ ਹੋਏ ਨੇ, ਉਹ ਇਨਫੋਰਮੇਸ਼ਨ ਜਿਹੜੀ ਆ ਉਹ ਚੋਰੀ ਜਾਂ ਲੀਕ ਹੋਈ ਹੋ ਸਕਦੀ ਆ। ਸੋ ਸਟਰ ਹੈਲਥ ਨੇ ਇਸ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਦਿੱਤੀ ਆ। ਤਕਰੀਬਨ 8.5 ਲੱਖ ਪੇਸ਼ੈਂਟਸ ਦੇ ਵਿੱਚ ਜਿਹੜਾ ਇਹ ਹੋਇਆ ਆ। ਸਟਰ ਹੈਲਥ ਦੀ ਵੈਬਸਾਈਟ ਦੇ ਉੱਤੇ ਕਹਿੰਦੇ ਵੀ 3 ਨਵੰਬਰ ਨੂੰ ਇੱਕ ਮੈਸੇਜ ਪਾਇਆ ਗਿਆ ਸੀਗਾ ਵੀ ਪੇਸ਼ੈਂਟ ਇਨਫੋਰਮੇਸ਼ਨ ਕੰਪਰੋਮਾਈਜ਼ ਹੋਈ ਹੈ ਇੱਕ ਰੈਂਸਮਵੇਅਰ ਅਟੈਕ ਦੇ ਵਿੱਚ, ਮੂਵ ਇਟ ਕਰਕੇ ਕੋਈ ਟਰਾਂਸਫਰ ਟੂਲ ਆ ਉਸ ਦੇ ਕਰਕੇ। ਸੋ ਹੁਣ ਇਹ ਹੁਣ ਦੇਖੋ ਅੱਗੇ ਕੀ ਜਿਹੜਾ ਬਣਦਾ ਆ। ਇਹ ਪਹਿਲੀ ਵਾਰ ਨਹੀਂ, ਇਹ ਅਖੀਰਲੀ ਵਾਰ ਨਹੀਂ, ਹਰ ਮੌਕੇ ਇਹ ਟਰਾਈ ਚੱਲਦੀ ਹੀ ਹਰਜੋਤ ਸਿੰਘ ਜੀ ਰਹਿੰਦੀ ਆ, ਵੱਖ-ਵੱਖ ਖਾਸ ਕਰਕੇ ਰੈਂਸਮਵੇਅਰ ਅਟੈਕਰਸ ਦੀ, ਵੀ ਲੋਕਾਂ ਦੇ ਕੋਲੋਂ ਕਿੱਦਾਂ ਮਨੀ ਜਿਹੜੀ ਉਹ ਹਥਿਆਈ ਜਾਵੇ। ਹੁਣ ਤੁਹਾਡੀ ਇਹ ਜਿਹੜੀ ਇਨਫੋਰਮੇਸ਼ਨ ਆ ਉਹ ਉਸ ਦੇ ਵਿੱਚ ਲੀਕ ਹੋਈ ਹੋ ਸਕਦੀ ਹੈ। ਲੈਟਰ ਜਿਹੜੀ ਸਟਰ ਹੈਲਥ ਨੇ ਘੱਲੀ ਆ ਉਹ ਕਹਿੰਦੇ ਵੀ ਜਿਹੜਾ ਐਕਸਪੀਰੀਅੰਸ ਦਾ ਆਈਡੈਂਟੀਟੀ ਵਰਕਸ ਆ ਉਸ ਦੀ ਹੁਣ ਉਹ ਜਿਨ੍ਹਾਂ ਜਿਹੜੇ ਪੀੜਤ ਨੇ ਇਸ ਦੇ ਡਾਟਾ ਬਰੀਚ ਦੇ, ਉਹਨਾਂ ਨੂੰ 1 ਸਾਲ ਦਾ ਫ੍ਰੀ ਐਕਸੈਸ ਦਿੱਤਾ ਜਾਊਗਾ ਤਾਂ ਜੋ ਉਹ ਆਪਣੀ ਆਈਡੈਂਟਿਟੀ ਆ ਉਸ ਨੂੰ ਬਚਾਉਣ ਦੇ ਲਈ ਲੋੜੀਂਦੇ ਕਦਮ ਆ ਉਹ ਚੁੱਕ ਸਕਣ। ਸਟਰ ਨੇ ਇਹ ਵੀ ਜਿਹੜਾ ਕਿਹਾ ਵੀ ਕਿਸੇ ਦਾ ਸੋਸ਼ਲ ਸਿਕਿਉਰਿਟੀ ਨੰਬਰ ਜਾਂ ਫਾਈਨੈਂਸ਼ੀਅਲ ਇਨਫੋਰਮੇਸ਼ਨ ਆ ਉਹ ਇੰਪੈਕਟ ਨਹੀਂ ਹੋਈ। ਜੀ, ਐਂਟੀਓਕ ਦੇ ਵਿੱਚ ਜਿਹੜਾ ਐਂਟੀਓਕ ਸ਼ਹਿਰ ਆ ਉੱਥੇ ਦੇ ਪੁਲਿਸ ਚੀਫ ਨੂੰ ਅਸਤੀਫਾ ਦੇਣ ਦੀ ਜਿਹੜੀ ਮੰਗ ਆ ਉਹ ਉੱਥੇ ਦੇ ਰੈਜ਼ੀਡੈਂਟਸ ਨੇ ਬਹੁਤ ਜ਼ੋਰ ਸ਼ੋਰ ਨਾਲ ਸ਼ੁਰੂ ਕੀਤੀ ਹੋਈ ਹੈਗੀ ਆ। ਕਹਿੰਦੇ ਭਈ ਬੇ ਏਰੀਆ ਨਿਊਜ਼ ਗਰੁੱਪ ਜਿਨ੍ਹਾਂ ਚੋਂ ਸੈਨੋਜ਼ੇ ਮਰਕਰੀ ਨਿਊਜ਼ ਵੀ ਆਉਂਦਾ, ਉਹਨਾਂ ਦੇ ਮੁਤਾਬਿਕ ਚੀਫ ਜੋਸੇਫ ਬੀਗਲ, ਸਰਜੈਂਟ ਰਿਕ ਹੌਪਮੈਨ ਤੇ ਪ੍ਰੈਜ਼ੀਡੈਂਟ ਐਂਟੀਓਕ ਪੁਲਿਸ ਆਫੀਸਰਸ ਐਸੋਸੀਏਸ਼ਨ, ਇਹਨਾਂ ਨੂੰ ਜਿਹੜਾ ਆ ਇਮੀਡੀਏਟਲੀ ਇਹਨਾਂ ਦੇ ਅਗੇਂਸਟ ਡਿਸਪਲਿਨ ਲੈਣਾ ਚਾਹੀਦਾ ਹੈਗਾ। FBI ਨੇ ਇੱਕ ਕ੍ਰਿਮੀਨਲ ਇੰਡਾਈਟਮੈਂਟ ਕੀਤੀ ਆ 3 ਆਫੀਸਰਸ ਦੀ, ਤੇ ਉਹਨਾਂ ਨੇ ਇਹਦੇ ਵਿੱਚੋਂ ਇਹ ਲੱਭਿਆ ਉਹਨਾਂ ਨੇ ਜੋ ਪੁਲਿਸ ਨੇ ਫੋਰਸ ਯੂਜ਼ ਕੀਤੀ ਸੀ ਉਹ ਡਿਪਾਰਟਮੈਂਟ ਦੀਆਂ ਪਾਲਿਸੀਜ਼ ਨੂੰ ਵਾਇਲੇਟ ਕੀਤਾ ਆ, ਐਜ਼ ਵੈਲ ਐਜ਼ ਲੋਕਾਂ ਦੇ ਸਿਵਲ ਰਾਈਟਸ ਨੂੰ ਵੀ ਵਾਇਲੇਟ ਕੀਤਾ ਹੈਗਾ ਆ। ਇਸ ਨੂੰ ਦੇਖਦੇ ਹੋਏ ACCE ਕੰਟਰਾ ਕੋਸਟਾ ਐਂਟੀਓਕ ਚੈਪਟਰ ਨੇ ਇਹ ਕਿਹਾ ਭਈ ਇਹ ਜੋ ਡਿਪਾਰਟਮੈਂਟ ਦੇ ਲੀਡਰਸ ਨੇ ਇਹ ਉਹਨਾਂ ਨੂੰ ਸ਼ੈਲਟਰ ਦੇ ਰਹੇ ਹੈਗੇ ਜਿਹੜੇ ਪੁਲਿਸ ਆਫੀਸਰਸ ਆ ਇੱਦਾਂ ਦੀ ਇਨਸੀਡੈਂਟਸ ਦੇ ਵਿੱਚ ਇਨਵੋਲਵ ਸੀਗੇ। ਟੈਕਸਟਿੰਗ ਸਕੈਂਡਲ ਦੇ ਵਿੱਚ ਜੋ ਰੇਸਿਸਟ ਟੈਕਸਟ ਕਰਦੇ ਸੀ ਉਹਦੇ ਵਿੱਚ ਵੀ ਜਿਹੜੇ ਪੁਲਿਸ ਆਫੀਸਰਸ ਆ ਇੱਥੇ ਦੇ ਜੋ ਐਂਟੀਓਕ ਦਾ ਸ਼ਹਿਰ ਆ ਉਹ ਇਨਵੋਲਵ ਸੀ। ਜੀ, ਤਕਰੀਬਨ ਕਈ ਸ਼ਹਿਰਾਂ ਦੇ ਜਿਹੜੇ ਪੁਲਿਸ ਅਧਿਕਾਰੀਆਂ ਦੇ ਉੱਤੇ ਅਜਿਹੇ ਦੋਸ਼ ਜਿਹੜੇ ਉਹ ਲੱਗ ਚੁੱਕੇ ਆ। ਜਾਂਦੇ ਜਾਂਦੇ ਹਰਜੋਤ ਸਿੰਘ ਜੀ ਦੱਸ ਜਾਈਏ ਮਾਰਕੀਟ ਦਾ ਹਾਲ। ਅੱਜ ਡਾਓ ਜੋਨ ਦੇ ਵਿੱਚ ਜਿਹੜਾ ਉਹ ਵਾਧਾ ਹੋਇਆ 391 ਪੁਆਇੰਟ ਵੱਧ ਕੇ 34,283 ਤੇ ਬੰਦ ਹੋਇਆ। S&P 68 ਪੁਆਇੰਟ ਵੱਧ ਕੇ 4415, ਨੈਸਡੈਕ 277 ਪੁਆਇੰਟ ਵੱਧ ਕੇ 13,798। ਸੋਨੇ ਦਾ ਭਾਅ $1942 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ ਰਹੀ ਆ। 10-year yield 4.64% ਦੇ ਉੱਤੇ ਤੇ ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 36,617 ਤੇ ਇਥੀਰੀਅਮ $2,052 ਦੇ ਬਰਾਬਰ ਚੱਲ ਰਿਹਾ ਆ। ਜੀ, ਜੇ ਆਪਾਂ ਕੰਜ਼ਿਊਮਰ ਸੈਂਟੀਮੈਂਟ ਦੀ ਗੱਲ ਕਰਦੇ ਜਾਈਏ, ਨਵੰਬਰ ਮਹੀਨੇ ਦੇ ਵਿੱਚ ਇੱਕ ਵਾਰੀ ਫਿਰ ਇਹ ਥੱਲੇ ਗਿਆ ਆ ਜੋ ਰੀਸੈਂਟ ਸਰਵੇ ਆਏ ਆ ਯੂਨੀਵਰਸਿਟੀ ਆਫ ਮਿਸ਼ੀਗਨ ਦੇ। ਇਨਫਲੇਸ਼ਨ ਕਹਿੰਦੇ ਭਈ ਇਹੀ ਆਸ ਆ ਵੀ ਹੋਰ ਵੀ ਉੱਪਰ ਜਾਊਗੀ। 2011 ਤੋਂ ਬਾਅਦ ਇੰਨੀ ਜ਼ਿਆਦਾ ਉੱਪਰ ਗਈ ਹੈਗੀ ਆ। ਯੂਨੀਵਰਸਿਟੀ ਆਫ ਮਿਸ਼ੀਗਨ ਦੇ ਮੁਤਾਬਕ ਜਿਹੜਾ ਕੰਜ਼ਿਊਮਰ ਕੌਨਫੀਡੈਂਸ ਇੰਡੈਕਸ 60.64 ਦੇ ਉੱਤੇ ਆਇਆ, ਜਿਹੜਾ ਕਿ ਇਕੋਨੋਮਿਸਟ ਐਕਸਪੈਕਟ ਕਰ ਰਹੇ ਸੀ 63.7 ਤੇ ਹੋਊਗਾ। ਸੋ ਕੰਜ਼ਿਊਮਰ ਦਾ ਜਿਹੜਾ ਕੌਨਫੀਡੈਂਸ ਆ ਉਹ ਕਾਫੀ ਡਾਊਨ ਗਿਆ ਹੈਗਾ। ਸੋ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 30 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 283 ਰੁਪਏ 50 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਜੀ, ਇੱਥੇ ਹੀ ਹੁਣ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।